ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 30 ਜੂਨ ਪਾਕਿਸਤਾਨ ਦੇ ਵਿੱਚ ਪੀਰ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਉਹ ਖਬਰ ਇੱਕ ਜਨਾਜ਼ਗਾਹ ਤੋਂ ਹੈ। ਖਬਰ ਜਨਾਜ਼ਗਾਹ ਤੋਂ ਹੈ, ਪਰ ਲੱਗਦਾ ਇੰਜ ਹੈ ਕਿ ਉਹ ਸਿਨੇਮੇ ਤੋਂ ਹੈ ਜਾਂ ਫਿਲਮ ਦੇ ਥੀਏਟਰ ਤੋਂ ਹੈ। ਤੁਸੀਂ ਆਖੋਗੇ ਵੀ ਇਹ ਮੈਂ ਕਿਹੜੀਆਂ ਗੱਲਾਂ ਕਰਨ ਡਿਆ, ਤੁਹਾਨੂੰ ਵਿਖਾ ਦਿੰਦੇ ਹਾਂ। ਦੋਵੇਂ ਗੱਲਾਂ ਹੀ ਤੁਹਾਨੂੰ ਵਿਖਾ ਦਿੰਦੇ ਹਾਂ, ਫਿਰ ਉਸ ਤੋਂ ਬਾਅਦ ਇਹਦੇ ਉੱਤੇ ਤਫਸੀਲੀ ਗੱਲਬਾਤ ਕਰਾਂਗੇ ਵੀ ਇਹ ਚੱਲਣ ਕੀ ਡਿਆ। ਖਬਰ ਕੱਲ੍ਹ ਦੀ ਬਲਕਿ ਪਰਸੋਂ ਦੀ ਨਹੀਂ, ਕੱਲ੍ਹ ਦੀ ਗਰਮ ਹੈ। ਪਾਕਿਸਤਾਨ ਦੇ ਸੋਸ਼ਲ ਮੀਡੀਆ 'ਤੇ ਇੱਕ ਜਨਾਜ਼ਾ ਵਿਖਾਇਆ ਗਿਆ ਔਰ ਉਸ ਜਨਾਜ਼ੇ 'ਤੇ ਲੋਕੀ ਸਫਾ ਬਣਾ ਰਹੇ ਨੇ ਅਤੇ ਵਿੱਚ ਆ ਕੇ ਲੈਂਡ ਕਰੂਜ਼ਰ ਇੰਜ ਕਰਕੇ ਖੜੀ ਹੋ ਗਈ। ਲੈਂਡ ਕਰੂਜ਼ਰ ਬੰਦਿਆਂ ਤੋਂ ਵੀ ਗਾਂਹ ਨਿਕਲ ਗਈ ਹੈ, ਕਿਉਂਕਿ ਜਿਹੜਾ ਡਰਾਈਵਰ ਹੈ ਉਹਨੇ ਹਿਸਾਬ ਇਹ ਲਾਇਆ ਹੈ ਕਿ ਪਹਿਲੀ ਸਫ ਦੇ ਵਿੱਚ ਉਹਨੇ ਜਿਹੜੇ ਸਾਹਿਬ ਵਿੱਚ ਬੈਠੇ ਨੇ ਉਹਨਾਂ ਨੂੰ ਖੜੇ ਕਰਨਾ। ਹੁਣ ਤੁਸੀਂ ਹਿਸਾਬ ਲਾਓ ਕਿ ਅਗਰ ਪੂਰੀ ਸਫ ਬਣੀ ਹੋਵੇ ਅਤੇ ਉਹਦੇ ਵਿੱਚ ਜਿਹੜੇ ਲੈਂਡ ਕਰੂਜ਼ਰ ਦੇ ਅੰਦਰ ਬੈਠੇ ਹੋਣ ਸਾਹਿਬ, ਉਹਨਾਂ ਨੇ ਅਗਰ ਪਹਿਲੀ ਸਫ 'ਚ ਖਲੋ ਕੇ ਜਾਂ ਗੱਡੀ 'ਚ ਬਹਿ ਕੇ ਜਨਾਜ਼ਾ ਪੜ੍ਹਨਾ ਹੈ ਤਾਂ ਜ਼ਾਹਿਰ ਹੈ ਫਿਰ ਗੱਡੀ ਦਾ ਮੂੰਹ ਤਾਂ ਬਾਹਰ ਨਿਕਲ ਆਏਗਾ ਨਾ। ਉਹ ਸੀਟ ਅਗਰ ਪੈਸੇਂਜਰ ਜਾਂ ਡਰਾਈਵਰ ਸੀਟ ਜਿਹੜੀ ਹੈ ਉਹਨੂੰ ਅਗਰ ਪਹਿਲੀ ਲਾਈਨ ਦੇ ਬਰਾਬਰ ਕੀਤਾ ਜਾਏਗਾ ਤਾਂ ਉਹ ਜ਼ਾਹਿਰ ਹੈ ਗੱਡੀ ਦਾ ਜਿਹੜਾ ਮੂੰਹ ਹੈ, ਜਿਹੜਾ ਉਹਦੀ ਹੁੱਡ ਹੈ, ਬੋਨਟ ਹੈ, ਉਹ ਗਾਂਹ ਨਿਕਲ ਆਏਗਾ ਸਾਰਾ। ਸ਼ੁਕਰ ਹੈ ਕਰੋ ਕਿ ਭਾਈ ਬਿਲਕੁਲ ਜਨਾਜ਼ੇ ਦੇ ਪਿਛਲੇ ਪਾਸੇ ਨਹੀਂ ਨਿਕਲਿਆ ਕਿਤੇ, ਜਿੱਥੇ ਮੌਲਵੀ ਸਾਹਿਬ ਸੀ, ਵਰਨਾ ਉਹ ਉਹਨਾਂ ਨੂੰ ਵੀ ਗਾਂਹ ਚੁੱਕ ਦਿੰਦਾ ਕਿਤੇ। ਮਤਲਬ ਕਿ ਉੱਥੇ ਮੌਲਵੀ ਸਾਹਿਬ ਦਾ ਵੀ ਨਾਲ ਹੀ ਖੁਦਾ ਨਾ ਖਾਸਤਾ ਜਨਾਜ਼ਾ ਪੜ੍ਹਾਉਣਾ ਪੈ ਜਾਂਦਾ, ਕਿਤੇ ਗੱਡੀ ਉਹਨਾਂ ਦੇ ਉੱਤੋਂ ਦੀ ਨਿਗਾਹ ਦਿੱਤੀ, ਕਿਉਂਕਿ ਗਾਂਹ ਕਰਨ ਦੇ ਚੱਕਰ ਦੇ ਵਿੱਚ ਉਹ ਜ਼ਾਹਿਰ ਹੈ ਉੱਥੇ ਐਕਸੀਡੈਂਟ ਹੋ ਸਕਦਾ ਸੀ। ਉਹ ਸ਼ੁਕਰ ਇਹ ਹੈ ਕਿ ਮੇਰਾ ਖਿਆਲ ਜਿੱਥੇ ਜਨਾਜ਼ਾ ਸ਼ਰੀਫ ਪਿਆ ਸੀ ਉਹਦੇ ਲੈਫਟ ਦੇ ਉੱਤੇ ਥੋੜ੍ਹਾ ਜਿਹਾ ਗੱਡੀ ਬਾਹਰ ਕੱਢੀ। ਇਹ ਬਹੁਤ ਹੀ ਮੁਹਤਰਮ ਅਤੇ ਸੀਨੀਅਰ ਸਿਆਸਤਦਾਨ ਨੇ ਜਨਾਬ ਮਨਜ਼ੂਰ ਵੱਟੂ ਸਾਹਿਬ ਦੇ ਕੋਲ ਇਹ ਇੱਕ ਐਜ਼ਾਜ਼ ਰਿਹਾ ਹੈ ਕਿ ਇਹ 7-8 ਮੈਂਬਰਾਂ ਦੇ ਨਾਲ ਚੀਫ ਮਿਨਿਸਟਰ ਬਣ ਗਏ ਸਨ। ਹਾਂਜੀ, 2 ਪਾਰਟੀਆਂ ਆਪੋ 'ਚ ਲੜਦੀਆਂ ਸਨ, ਇਹ ਵਿੱਚੋਂ ਦੀ ਨਿਕਲੇ ਸਨ। ਇੰਝ ਹੀ ਜਿਵੇਂ ਜਨਾਜ਼ੇ 'ਚੋਂ ਨਿਕਲੇ ਨੇ ਹੁਣ ਬਾਹਰ ਨੂੰ, ਇੰਝ ਹੀ ਇਹ ਨਿਕਲੇ ਸਨ ਝਕਾਨੀ ਜੀ ਦੇ ਕੇ, ਅਤੇ ਇਹਨਾਂ ਨੇ ਵੋਟ ਲਏ ਸਨ ਅਤੇ ਵੋਟ ਲੈ ਕੇ ਇਹਨਾਂ ਨੇ, ਅਤੇ 7 ਬੰਦੇ ਸਨ ਟੋਟਲ ਇਹਨਾਂ ਦੇ ਨਾਲ, ਅਤੇ ਇਹ ਵਜ਼ੀਰ ਆਲਾ ਬਣ ਗਏ ਸਨ। ਬਹੁਤਾ ਲੰਮਾ ਨਹੀਂ ਸਨ ਰਹਿ ਸਕੇ, ਲੇਕਿਨ ਜਿੰਨਾ ਚਿਰ ਰਹਿ ਸਕੇ ਸਨ ਮਾਸ਼ਾਅੱਲਾ ਚੰਗਾ ਕੰਮ ਪਾ ਕੇ ਗਏ ਸਨ। ਅਤੇ ਹੁਣ ਉਹ ਕਿਤੇ ਜਨਾਜ਼ਾ ਉਹਨਾਂ ਨੇ, ਜ਼ਾਹਿਰ ਹੈ ਸਿਆਸਤਦਾਨ ਨੇ ਵੋਟ ਲੈਣੇ ਨੇ, ਅੱਗੋਂ ਇਹਨਾਂ ਦੇ ਬੱਚੇ ਵੀ ਸਿਆਸਤ ਕਰਦੇ ਨੇ, ਅਤੇ ਇਹ ਜਿਹੜਾ ਇਕਤਦਾਰ ਹੈ ਇਹ ਨਹੀਂ ਛੱਡਿਆ ਜਾਂਦਾ। ਇਹ ਤਾਂ ਬੰਦਾ ਜਾਂਦਾ ਦੁਨੀਆ ਤੋਂ ਅਤੇ ਫਿਰ ਵੀ ਮੇਰਾ ਖਿਆਲ ਹੈ ਫਰਿਸ਼ਤੇ ਨੂੰ ਇਹ ਆਉਂਦਾ ਵੀ ਯਾਰ ਮੈਂ 2 ਵੋਟਰਾਂ ਨਾਲ ਗੱਲ ਕਰਨੀ ਸੀ, ਮੈਨੂੰ ਜ਼ਰਾ ਕਰ ਲੈਣ ਦੇ। ਅਤੇ ਇਹ ਤੋਬਾ ਨਊਜ਼ ਬਿੱਲਾ, ਮੈਂ ਕੋਈ ਮਜ਼ਹਬੀ ਇਹਦੇ ਵਿੱਚ ਗੱਲ ਨਹੀਂ ਕਰ ਰਿਹਾ, ਮੈਂ ਵੈਸੇ ਗੱਲ ਕਰ ਰਿਹਾ। ਹੁਣ ਜਨਾਜ਼ਾ ਪੜ੍ਹਨਾ ਜ਼ਾਹਿਰ ਹੈ ਸਿਆਸੀ ਹਕੀਕਤਾਂ ਨੇ, ਜਨਾਜ਼ਾ ਪੜ੍ਹਨਾ ਵੀ, ਗਰਮੀ ਵੀ ਬੜੀ ਹੈ ਉਹ ਵੀ ਹਕੀਕਤ ਹੈ, ਅਤੇ ਬਜ਼ੁਰਗ ਵੀ ਨੇ ਹੁਣ ਵੱਟੂ ਸਾਹਿਬ, ਇਹ ਵੀ ਇੱਕ ਹਕੀਕਤ ਹੈ। ਅਸੀਂ ਕੋਈ ਐਵੇਂ ਹੀ ਲੱਠ ਨਹੀਂ ਚੁੱਕੀ ਪਈ ਉਹਨਾਂ ਦੇ ਮਗਰ ਚੜ੍ਹ ਜਾਈਏ। ਇਹ ਮੈਂ ਉਹਨਾਂ ਦੀ ਜਾਂ ਤਾਂ ਉਹਨਾਂ ਦਾ ਆਪਣਾ ਫੈਸਲਾ ਹੈ, ਅਤੇ ਮੈਨੂੰ ਬਹਰਲ ਉਹਨਾਂ ਦਾ ਜਿਹੜਾ ਵੀ ਕੋਈ ਪੋਲੀਟੀਕਲ ਸੈਕਟਰੀ ਵਗੈਰਾ ਉਹਦੀ ਅਕਲ ਨੂੰ 21 ਤੋਪਾਂ ਦੀ ਸਲਾਮੀ ਹੈ। ਬਹਰਲ ਮੈਂ ਤਾਂ ਕਹਾਂਗਾ ਵੱਟੂ ਸਾਹਿਬ ਨੂੰ ਵੀ ਉਹਨੂੰ 4 ਲੱਤਰ ਹੀ ਮਾਰੋ ਤਾਂ ਕਿ ਉਹ ਬੰਦਾ ਥੋੜ੍ਹਾ ਕੋਈ ਅਕਲ ਨੂੰ ਹੱਥ ਮਾਰੇ। ਇਹੀ ਗੱਡੀ ਅਗਰ ਜਨਾਜ਼ੇ ਦੇ ਪਿਛਲੇ ਪਾਸੇ ਖੜੀ ਕਰ ਲੈਂਦੇ, ਇਹੀ ਗੱਡੀ ਅਗਰ ਜਨਾਜ਼ੇ ਦੇ ਪਿਛਲੇ ਪਾਸੇ ਸਭ ਤੋਂ ਆਖਰ 'ਤੇ ਵੱਟੂ ਸਾਹਿਬ ਪਹੁੰਚ ਜਾਂਦੇ, ਸਭ ਤੋਂ ਆਖਰ 'ਤੇ ਜਨਾਜ਼ਾ ਪੜ੍ਹਦੇ, ਔਰ ਉਸ ਤੋਂ ਬਾਅਦ ਉਹਦੇ ਜਿਹੜੀ ਵੀ ਫੈਮਿਲੀ ਸੀ ਉਹਨਾਂ ਦੇ ਨਾਲ ਕੋਈ ਅੱਧਾ ਮਿੰਟ ਉਤਰ ਕੇ ਉਹਨਾਂ ਦੇ ਨਾਲ ਮੁਲਾਕਾਤ ਕਰਦੇ ਔਰ ਦੱਸਦੇ ਵੀ ਮੇਰੀ ਤਬੀਅਤ ਪੁੱਤਰ ਖ਼ਰਾਬ ਹੈ, ਮੈਂ ਹੁਣ ਬਜ਼ੁਰਗ ਆਦਮੀ ਹੈ ਅਤੇ ਮੈਂ ਇੱਥੇ ਜਿਹੜਾ ਬਸ ਹਾਜ਼ਰੀ ਦਿੱਤੀ ਹੈ ਅਤੇ ਬਾਕੀ ਮੈਂ ਤੁਹਾਡੇ ਘਰ ਆਵਾਂਗਾ, ਅਤੇ ਉੱਥੋਂ ਇਜਾਜ਼ਤ ਲੈਂਦੇ ਅਤੇ ਧੂੜ ਉਡਾਉਂਦੇ ਹੋਏ, ਮਿੱਟੀ ਛਿੱਟੀ ਉਡਾਉਂਦੇ ਹੋਏ, ਲੋਕਾਂ 'ਤੇ ਪਾਉਂਦੇ ਹੋਏ ਉੱਥੋਂ ਨਿਕਲ ਜਾਂਦੇ। ਲੇਕਿਨ ਮੈਂ ਇਸ ਅਕਲ ਨੂੰ 21 ਤੋਪਾਂ ਦੀ ਸਲਾਮੀ ਦਿਆਂਗਾ ਵੀ ਸਰਕਾਰ ਵੱਟੂ ਸਾਹਿਬ ਪਹੁੰਚੇ ਵੀ ਨੇ, ਅਤੇ ਮੇਰਾ ਮਤਲਬ ਹੈ ਕਿ ਵੱਟੂ ਸਾਹਿਬ, ਮੈਂ ਕੀ ਕਹਾਂ ਇਸ ਗੱਲ 'ਤੇ, ਮਤਲਬ ਪਹੁੰਚੇ ਵੀ ਨੇ, ਅਤੇ ਉਹਨਾਂ ਆਖਿਆ ਨਹੀਂ ਮੇਰੀ ਸ਼ਰਤ ਹੈ ਵੀ ਭਾਵੇਂ ਮੈਂ ਲੈਂਡ ਕਰੂਜ਼ਰ 'ਚ ਬਹਿਣਾ ਹੈ ਪਰ ਮੈਂ ਜਨਾਜ਼ਾ ਪਹਿਲੀ ਸਫ 'ਚ ਪੜ੍ਹਨਾ। ਇਹ ਪਹਿਲੀ ਵਾਰੀ ਸਹੂਲਤ ਵੇਖੀ ਹੈ ਲੋਕਾਂ ਨੇ। ਅੱਛਾ, ਇਹ ਕੋਈ ਅਨੋਖੀ ਸਹੂਲਤ ਨਹੀਂ ਹੈ। ਮੈਨੂੰ ਲੱਗਦਾ ਕਿ ਵੱਟੂ ਸਾਹਿਬ ਇੰਸਪਾਇਰ ਹੋਏ ਨੇ ਮੂਵੀ ਥੀਏਟਰ ਤੋਂ। ਹਾਂਜੀ, ਡਰਾਈਵ ਇਨ ਥੀਏਟਰਸ ਨੇ, ਤੁਸੀਂ ਦਰੁਸਤ ਸੁਣ ਰਹੇ ਹੋ, ਡਰਾਈਵ ਇਨ ਥੀਏਟਰਸ ਨੇ। ਅਮਰੀਕਾ ਦੇ ਜਿਹੜੇ ਨਿੱਕੇ ਸ਼ਹਿਰ ਨੇ ਨਾ, ਜਾਂ ਜਿਨ੍ਹਾਂ ਨੂੰ ਸੁਬਰਬ ਕਹਿੰਦੇ ਨੇ, ਔਰ ਇਹ ਯੂਰਪ 'ਚ ਵੀ ਨੇ, ਸਿਰਫ ਅਮਰੀਕਾ 'ਚ ਹੀ ਨਹੀਂ ਹੈ, ਬਹੁਤ ਵੀ ਯੂਰਪ ਦੇ ਵੀ, ਫਰਾਂਸ ਹੋਰ ਕਈ ਮੁਲਕਾਂ 'ਚ ਆਏ ਨੇ। ਉੱਥੇ ਜਿਹੜੇ ਛੋਟੇ ਸ਼ਹਿਰ ਨੇ ਉੱਥੇ ਚੰਗਾ ਰੜਾ ਮੈਦਾਨ ਜਿਹੜਾ ਉਹਨੂੰ ਸਿੱਧਾ ਕਰਕੇ ਨਾ, ਔਰ ਉੱਥੇ ਜਿੱਥੇ ਕੋਈ 100 ਗੱਡੀ ਖੜੀ ਹੋ ਜਾਏ ਉੱਥੇ ਸਾਹਮਣੇ ਵੱਡੀ ਸਾਰੀ ਪੋਲਾਂ ਦੇ ਉੱਤੇ ਸਕਰੀਨ ਲਾ ਦਿੰਦੇ ਨੇ। ਅਤੇ ਹੁਣ ਤਾਂ ਜ਼ਰਾ ਘਟ ਗਿਆ ਕੰਮ ਜਦੋਂ ਦੀ ਇਹ ਨੈਟਫਲਿਕਸ 'ਤੇ ਸਾਰਾ ਕੁਝ ਆਇਆ, ਲੇਕਿਨ ਪਹਿਲਾਂ ਇਹ ਬਹੁਤ ਜ਼ਿਆਦਾ ਸੀ। ਅਤੇ ਮੈਂ ਜਿਸ ਵੇਲੇ ਆਪਣਾ ਪੋਸਟ ਡਾਕਟਰੇਟ ਕਰ ਰਿਹਾ ਸਾਂ, ਅਤੇ ਮੇਰੀ ਯੂਨੀਵਰਸਿਟੀ ਦੇ ਆਲੇ ਦੁਆਲੇ ਇਹੋ ਜਿਹਾ ਕੰਮ, ਮਤਲਬ ਇਹ ਡਰਾਈਵ ਇਨ ਥੀਏਟਰ ਬੜੇ ਹੁੰਦੇ ਸਨ ਉਸ ਵੇਲੇ। ਅਤੇ ਉਹ ਤੁਸੀਂ ਕਰਦੇ ਕੀ ਸੋ ਕਿ ਤੁਸੀਂ ਉਸ ਗਰਾਊਂਡ 'ਤੇ ਅੱਪੜਦੇ ਸੋ। ਉਹ ਤੁਹਾਡੇ ਕੋਲੋਂ ਟਿਕਟ ਲੈਂਦਾ ਸੀ ਬੰਦਾ, ਗੱਡੀ ਦੇ ਵਿੱਚ ਜਿੰਨੇ ਵੀ ਬੰਦੇ, ਫੀ ਕਾਰ ਦੀ ਟਿਕਟ ਲੈਂਦਾ ਸੀ। ਕਾਰ 'ਚ 2 ਬੰਦੇ ਬੈਠੇ ਨੇ, 4 ਬੈਠੇ ਨੇ, ਉਹਨੂੰ ਇਹਦੇ ਨਾਲ ਕੋਈ ਨਹੀਂ ਲੈਣ ਦੇਣ, ਉਹਨੇ ਫੀ ਕਾਰ ਦੇ ਪੈਸੇ ਲੈਣੇ ਨੇ।
ਮਸਲ ਅਗਰ ਉਹਨੇ ਤੁਹਾਡੇ ਕੋਲੋਂ ਫੀ ਕਾਰ ਦੇ 30 ਜਾਂ 40 ਜਾਂ $50 ਜਿੰਨੇ ਵੀ ਉਹਨੇ ਰੱਖੇ ਨੇ ਉਹਨੇ ਲੈਣੇ ਨੇ, ਉਹਨੇ ਤੁਹਾਨੂੰ ਜਨਾਬ ਉਹਦੀ ਟਿਕਟ ਦੇਣੀ ਹੈ ਅਤੇ ਤੁਸੀਂ ਉਸ ਗਰਾਊਂਡ ਦੇ ਅੰਦਰ ਜਾ ਕੇ ਗੱਡੀ ਲਾ ਲੈਣੀ। ਜੇ ਤਾਂ ਤੁਸੀਂ ਪਹਿਲਾਂ ਪਹੁੰਚ ਗਏ, ਤੁਸੀਂ ਵੱਟੂ ਸਾਹਿਬ ਤਰ੍ਹਾਂ ਪਹਿਲੀ ਲਾਈਨ ਚਲਾ ਲਓਗੇ ਤਾਂ ਕਿ ਤੁਹਾਡੀ ਗੱਡੀ ਦੇ ਸਾਹਮਣੇ ਕੋਈ ਹੋਰ ਗੱਡੀ ਨਾ ਆਵੇ। ਲੇਕਿਨ ਸਕਰੀਨ ਇੰਨੀ ਉੱਚੀ ਹੁੰਦੀ ਸੀ ਕਿ ਤੁਹਾਡੇ ਅੱਗੇ ਕੋਈ ਆ ਵੀ ਜਾਵੇ ਤਾਂ ਕੋਈ ਮਸਲਾ ਐਡਾ ਬਣਦਾ ਨਹੀਂ ਸੀ। ਤੁਹਾਨੂੰ ਪਤਾ ਹੈ ਕਿ ਉੱਥੇ ਅਮਰੀਕਾ ਦੇ ਵਿੱਚ ਜਾਂ ਦੂਸਰੀਆਂ ਜਗ੍ਹਾ ਦੇ ਵਿੱਚ ਟੱਬਰ ਜ਼ਰਾ ਨਿੱਕੇ ਨੇ ਪਾਕਿਸਤਾਨ ਦੀ ਨਿਸਬਤ, ਅਤੇ ਗੱਡੀ 'ਚ ਨਾਰਮਲੀ 2 ਜਾਂ 3 ਬੰਦੇ ਬਹਿ ਕੇ ਆਉਂਦੇ ਨੇ, ਅਤੇ ਉਹ ਫਿਰ ਗੱਡੀ 'ਚ ਬਹਿ ਕੇ ਅਤੇ ਜਿਹੜੀ ਆਵਾਜ਼ ਹੈ ਫਿਲਮ ਦੀ, ਹੁਣ ਸੋਚਦੇ ਹੋਵੋਗੇ ਉਹ ਕਿਸ ਤਰ੍ਹਾਂ ਲੈਂਦੇ ਨੇ, ਉਹ ਰੇਡੀਓ ਦਾ ਚੈਨਲ ਦੱਸ ਦਿੰਦੇ ਨੇ ਕਿ ਇਸ ਚੈਨਲ ਨੂੰ ਟਿਊਨ ਕਰ ਲਓ ਅਤੇ ਇਹਦੇ 'ਤੇ ਫਿਲਮ ਦੀ ਆਵਾਜ਼ ਆਏਗੀ। ਉਹ ਆਪਣੇ ਰੇਡੀਓ 'ਤੇ ਉਹ ਚੈਨਲ ਟਿਊਨ ਕਰ ਲੈਂਦੇ ਨੇ ਗੱਡੀ ਦੇ ਵਿੱਚ, ਸਾਰੀਆਂ ਗੱਡੀਆਂ ਜਿੰਨੀਆਂ ਖਲੋਤੀਆਂ ਹੁੰਦੀਆਂ ਨੇ, ਸਾਹਮਣੇ ਵੱਡਾ ਸਾਰਾ ਬਿਲਬੋਰਡ ਤਰ੍ਹਾਂ ਸਕਰੀਨ ਹੁੰਦੀ ਹੈ ਬੜੀ ਤਗੜੀ, ਅਤੇ ਉਹ ਫਿਲਮ ਉੱਥੇ ਸਾਹਮਣੇ ਚੱਲਦੀ, ਉਹ ਵੇਖਦੇ ਨੇ। ਅੰਦਰ ਸਕਰੀਨ ਹੈ, ਗੱਡੀ ਦੇ ਵਿੱਚ ਆਪਣਾ ਮੇਰਾ ਮਤਲਬ ਕੋਈ ਕਿਸੇ ਨੇ ਕੋਈ ਜੂਸ ਪੀਣਾ ਹੈ, ਜਾਂ ਕਿਸੇ ਨੇ ਕੋਈ ਖਾਂਸੀ ਦਾ ਸ਼ਰਬਤ ਪੀਣਾ ਹੈ, ਜਾਂ ਕਿਸੇ ਨੇ ਮੇਰਾ ਮਤਲਬ ਕੋਈ ਚਿਪਸ ਖਾਣੀ, ਜੋ ਵੀ ਹੈ, ਗੱਡੀ ਦੀ ਸੀਟ ਲੰਮੀ ਕਰਨੀ ਛੋਟੀ ਕਰਨੀ ਹੈ, ਉਹ ਆਪਣਾ ਉੱਥੇ ਆਰਾਮ ਦੇ ਨਾਲ ਗੱਡੀ 'ਚ ਬਹਿ ਕੇ ਫਿਲਮ ਦੇਖ ਸਕਦੇ ਨੇ। ਇਹ ਮੇਰਾ ਖਿਆਲ ਹੈ ਉੱਥੋਂ ਇਨਸਪਾਇਰ ਹੋਏ ਨੇ ਵੱਟੂ ਸਾਹਿਬ, ਮਾਜ਼ਰਤ ਦੇ ਨਾਲ ਇੱਥੇ ਤੋਂ ਜਨਾਜ਼ੇ 'ਤੇ ਜਾ ਗਏ ਨੇ। ਹੁਣ ਮੈਨੂੰ ਲੱਗਦਾ ਅਗਲੀ ਵਾਰੀ ਸਲਾਮੀ ਵੀ ਇੰਝ ਹੀ ਪਾਉਣਗੇ, ਕਿਤੇ ਗਾਂ ਹੀ ਲੰਘ ਜਾਣਗੇ ਤੰਬੂ ਦੇ ਵਿੱਚ ਦੂਲੇ ਨੂੰ ਸਲਾਮੀ ਪਾਉਣ 'ਤੇ। ਅਤੇ ਇਹ ਹੁਣ ਮੈਨੂੰ ਨਹੀਂ ਪਤਾ ਕਿੱਥੇ ਕਿੱਥੇ ਅੱਪਣਗੇ ਗੱਡੀ ਦੇ ਵਿੱਚ ਵੱਟੂ ਸਾਹਿਬ 'ਤੇ। ਬਹਰਹਾਲ ਵੱਟੂ ਮਾਡਲ ਜਿਹੜਾ ਹੈ ਜਨਾਬ, ਇਹ ਨਵਾਂ ਆਇਆ ਜਿਹੜਾ ਕਿ ਗਰਮੀ ਦੇ ਵਿੱਚ ਜਨਾਜ਼ਾ ਕਿਸ ਤਰ੍ਹਾਂ ਪੜ੍ਹਨਾ ਹੈ, ਇਹ ਠੀਕ ਹੈ, ਇਨੋਵੇਟਿਵ ਹੈ, ਔਰ ਬੜਾ ਮੈਂ ਆਨਾ ਵੀ ਬੜਾ ਜੁਗਾੜ ਵੀ ਕੱਢਿਆ। ਲੇਕਿਨ ਇਹ ਥੋੜ੍ਹਾ ਅਗਲੇ ਸਿਆਸਤਦਾਨ ਥੋੜ੍ਹਾ ਜਿਹਾ ਅਕਲ ਨੂੰ ਹੱਥ ਮਾਰਨ ਅਤੇ ਅਗਲੀ ਸਫ 'ਚ ਨਾ ਆਪਾਂ ਕਿਤੇ ਮੌਲਵੀ ਸਾਹਿਬ ਦਾ ਰਾਹ ਨਾ ਲੈ ਜਾਓ। ਇਹ ਮਿਹਰਬਾਨੀ ਕਰਕੇ ਪਿਛਲੀ ਸਫਾਂ ਦੇ ਵਿੱਚ ਸਭ ਤੋਂ ਆਖਰ 'ਤੇ ਖੜ੍ਹੇ ਹੋ ਜਾਓ। ਮੈਂ ਦੁਬਾਰਾ ਕਿਹਾ ਕਿ ਮੈਂ ਸਮਝ ਸਕਦਾ ਉਮਰ ਰਸੀਦਾ ਵੀ ਨੇ ਹੁਣ ਇਸ ਵੇਲੇ, ਉਮਰ ਰਸੀਦਾ ਮੈਂ ਕੋਈ ਨੈਗੇਟਿਵ ਸੈਂਸ 'ਚ ਨਹੀਂ ਕਹਿ ਰਿਹਾ, ਮੀਨ ਸਾਡੇ ਬਜ਼ੁਰਗ ਨੇ, ਔਰ ਹੋ ਸਕਦਾ ਬਿਮਾਰੀ ਠਿਮਾਰੀ ਵੀ ਹੋਵੇ, ਹੋ ਸਕਦਾ ਡਾਕਟਰ ਨੇ ਮਨਾ ਕੀਤਾ ਹੋਵੇ ਬਹੁਤੀ ਗਰਮੀ ਜਾਣ ਦਾ, ਮੈਨੂੰ ਤਾਂ ਨਹੀਂ ਪਤਾ। ਬਟ ਵਟ ਐਵਰ ਦਾ ਸਿਚੁਏਸ਼ਨ, ਉਹ ਅਵੋਇਡ ਕਰ ਸਕਦੇ ਸਨ। ਜਿਹੜੀ ਐਂਬੈਰਸਮੈਂਟ ਉਹਨਾਂ ਆਪਣੇ ਆਪ ਨੂੰ ਵੀ ਕੌਜ਼ ਕੀਤੀ ਹੈ ਔਰ ਦੂਜੇ ਸਾਰਿਆਂ ਨੂੰ ਵੀ ਕੀਤੀ ਹੈ, ਅਗਰ ਉਹ ਗੱਡੀ ਪਿੱਛੇ ਲਾ ਕੇ ਇਹ ਜਨਾਜ਼ਾ ਪੜ੍ਹ ਲੈਂਦੇ। ਪਰ ਜੇ ਇਹ ਕੰਮ ਕਰਦੇ ਤਾਂ ਫਿਰ ਉਹਨਾਂ ਨੂੰ ਵੱਟੂ ਸਾਹਿਬ ਕੌਣ ਕਹਿੰਦਾ? ਹੁਣ ਵੱਟੂ ਸਾਹਿਬ ਵੀ ਤਾਂ ਲੋਕ ਤਾਦੀ ਕਹਿਣਗੇ ਨਾ, ਜਾਂ ਤਾਦੀ ਕਹਿੰਦੇ ਨੇ ਕਿ ਜਦੋਂ ਵੱਟੂ ਸਾਹਿਬ ਇਹੋ ਜਿਹਾ ਕੰਮ ਕਰਦੇ ਨੇ। ਅੱਗੇ ਚੱਲਦੇ ਜੀ, ਅਗਲੀ ਖਬਰ ਜਿਹੜੀ ਹੈ ਉਹ ਖਬਰ ਗਿਲਗਿਤ ਔਰ ਸਕਰਦੂ ਵਗੈਰਾ ਤੋਂ। ਖਬਰ ਵੇਖ ਕੇ ਬੜਾ ਪਰੇਸ਼ਾਨ ਹੋਇਆ ਮੈਂ। ਉੱਥੇ CCTV ਫੁਟੇਜ ਜਿਹੜੀ, ਹੁਣ ਤੁਸੀਂ ਸਵਾਦ ਦੇ ਵਿੱਚੋਂ ਤਾਂ ਖਬਰ ਲੈ ਹੀ ਲਈ ਜਿਸ ਤਰ੍ਹਾਂ ਉੱਥੇ ਲੋਕੀ ਡੁੱਬੇ ਨੇ ਔਰ ਸਭ ਕੁਝ ਹੋਇਆ, ਲੇਕਿਨ ਇਹ ਇੱਕ ਬੜੀ ਇਨਫਰਾਦੀ ਖਬਰ ਹੈ। ਗਿਲਗਿਤ ਸਕਰਦੂ ਦੇ ਵਿੱਚੋਂ ਇਹ ਖਬਰ ਆਈ ਹੈ ਕਿ ਉੱਥੇ ਸਿਆਹ ਜ਼ਾਹਿਰ ਹੈ ਜਾਂ ਇਸਲਾਮਾਬਾਦ ਤੋਂ ਨੇ, ਜਾਂ KP ਤੋਂ ਨੇ, ਜਾਂ ਪੰਜਾਬ ਤੋਂ ਨੇ, ਜਾਂ ਫਿਰ ਸਿੰਧ ਤੋਂ ਨੇ, ਬਲੋਚਿਸਤਾਨ ਤੋਂ ਹੋਣਗੇ, ਕਿਸੇ ਹੋਰ ਇਲਾਕੇ ਤੋਂ, ਮੈਨੂੰ ਐਗਜ਼ੈਕਟਲੀ ਤਾਂ ਨਹੀਂ ਪਤਾ। ਲੇਕਿਨ ਉਹਨਾਂ ਨੇ ਇਹ ਗੱਡੀ ਦਾ ਨੰਬਰ ਵੀ ਦਿੱਤਾ ਹੈ ਔਰ ਇਹ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕੀਤੀ। ਉਹਨਾਂ ਕਿਹਾ ਜੀ ਇਹ ਆਈ ਹੈ, ਫੈਮਿਲੀ ਰਹੀ ਹੈ, ਉਸ ਤੋਂ ਬਾਅਦ ਕਿਰਾਇਆ ਦੇਣ ਤੋਂ ਬਗੈਰ ਹੀ ਨਿਕਲ ਗਈ। ਇਹ ਤੁਸੀਂ ਲੱਭੋ ਜੀ, ਲੋੜੋ ਇਹ ਕਿਹੜੇ ਬੰਦੇ ਨੇ, ਅਤੇ ਇਹਨਾਂ ਨੂੰ ਜਿਹੜਾ ਉਹ ਸ਼ਰਮ ਦਵਾਓ ਕਿ ਯਾਰ ਇਹ ਕਿਉਂ ਇਸ ਤਰ੍ਹਾਂ ਕਰਦੇ ਹੋ, ਉੱਥੇ ਜਾਂਦੇ ਹੋ, ਟੂਰਿਜ਼ਮ ਕਰ ਰਹੇ ਹੋ, ਅਤੇ ਉੱਥੇ ਜਿਹੜੇ ਵਿਚਾਰੇ ਹੈ ਅਗਰ ਤੇ ਗਲਤੀ ਨਾਲ ਆ ਗਏ ਨੇ, ਕਈ ਵਾਰੀ ਗਲਤੀ ਨਾਲ ਵੀ ਹੋ ਸਕਦਾ ਇੰਝ, ਮੈਂ ਇਹ ਨਹੀਂ ਆਂਦਾ ਕਿ ਇਹਨਾਂ ਜਾਣ ਕੇ ਕੀਤਾ ਹੈ, ਅਤੇ ਫਿਰ ਉੱਥੇ ਕੋਈ ਮੇਰਾ ਮਤਲਬ ਕਿਸੇ ਤਰੀਕੇ ਨਾਲ ਉਹਨਾਂ ਨੂੰ ਪੈਸੇ ਘੱਲਣ ਹੋਟਲ ਵਾਲਿਆਂ ਨੂੰ ਫੋਨ ਕਰਕੇ। ਲੇਕਿਨ ਇਹ ਮਾੜਾ ਕੰਮ ਹੈ, ਸਾਰਿਆਂ ਨੂੰ ਵਿਜ਼ਿਟ ਕਰਾ ਰਹੇ ਹੋ, ਔਰ ਤੁਹਾਡੀ ਵਜ੍ਹਾ ਤੋਂ ਜਿਹੜੇ ਦੂਜੇ ਟੂਰਿਸਟ ਜਾਣਗੇ ਉਹਨਾਂ ਵਾਸਤੇ ਉੱਥੇ ਹੋਰ ਮਸਾਇਲ ਜਿਹੜੇ ਨੇ ਉਹ ਪੈਦਾ ਹੋਣਗੇ। ਅਤੇ ਥੋੜ੍ਹੀ ਜਿਹੀ ਮਿਹਰਬਾਨੀ ਕਰੋ, ਥੋੜ੍ਹਾ ਜਿਹਾ ਇਹਤਰਾਮ ਕਰੋ ਮੁਲਕੀ ਕਵਾਨੀਨ ਦਾ ਵੀ ਔਰ ਸਕਾਫਤ ਦਾ ਵੀ। ਇਹ ਕੰਮ ਚੰਗਾ ਨਹੀਂ ਕਿ ਹੋਟਲ 'ਚ ਰਹਿ ਕੇ ਉਸ ਤੋਂ ਬਾਅਦ ਤੁਸੀਂ ਉੱਥੋਂ ਸਵੇਰੇ ਸਵੇਰੇ ਨਿਕਲ ਗਏ ਹੋ ਪੈਸੇ ਦੇਣ ਤੋਂ ਬਗੈਰ। ਇਹ ਵੈਸੇ ਹੋਟਲ 'ਤੇ ਵੀ ਮੈਂ ਕੁਰਬਾਨ ਜਾਵਾਂ ਜਿਨ੍ਹਾਂ ਨੇ ਉਹਨਾਂ ਦੇ ਕੋਲੋਂ ਕੋਈ ਐਡਵਾਂਸ ਵਗੈਰਾ ਕੋਈ ਇਹੋ ਜਿਹੀ ਸ਼ਾਇਦ ਲਈ ਕੋਈ ਨਹੀਂ। ਅਗਲੀ ਖਬਰ ਜਮਾਤ ਇਸਲਾਮੀ ਦੀ ਹੈ ਜੀ। ਜਮਾਤ ਇਸਲਾਮੀ ਦੀ ਇਹ ਖਬਰ ਜਿਹੜੀ ਬੜੀ ਹੈਰਾਨਕੁਨ ਹੈ। ਉਹਨਾਂ ਕਿਹਾ ਜੀ ਇੱਕ ਤਾਂ ਉਹਨਾਂ ਨੇ ਜ਼ਾਹਿਰ ਹੈ ਕਿ ਆਪ ਹੀ ਮਾੜਾ ਕੀਤਾ ਪਾਕਿਸਤਾਨ ਤਹਿਰੀਕ ਇਨਸਾਫ ਦੇ ਨਾਲ, ਜਿਹੜੀਆਂ ਉਹਨਾਂ ਦੀਆਂ ਸੀਟਾਂ ਖੋਈਆਂ ਗਈਆਂ ਨੇ, ਔਰ ਮਤਲਬ ਕਿ ਉਹਨਾਂ ਦੀਆਂ ਜਿਹੜੀਆਂ ਮਖਸੂਸ ਨਸ਼ਿਸਤਾਂ ਉਹਨਾਂ ਕੋਲੋਂ ਖੋਹ ਲਈਆਂ ਨੇ, ਉਹ ਬੜਾ ਮਾੜਾ ਕੀਤਾ ਉਹਨਾਂ ਦੇ ਨਾਲ। ਅਤੇ ਉਹਨਾਂ ਨੇ ਨਾਲ ਇਹ ਕਿਹਾ ਹੈ ਕਿ ਮਖਸੂਸ ਨਸ਼ਿਸਤਾਂ ਦੇ ਵਿੱਚ ਉਹਨਾਂ ਨੇ ਹੁਣ ਪਹਿਲੇ ਤਾਂ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਨਾ ਕਿ ਤਹਿਰੀਕ ਇਨਸਾਫ ਨਾਲ ਬੜਾ ਧੱਕਾ ਕੀਤਾ, ਲੇਕਿਨ ਨਾਲ ਉਹਨਾਂ ਨੇ ਆਪਣਾ ਸਵਾਲ ਵੀ ਗੱਥ ਦਿੱਤਾ, ਮਤਲਬ ਆਪਣਾ ਸਵਾਲ ਵੀ ਕਰ ਦਿੱਤਾ। ਉਹਨਾਂ ਕਿਹਾ ਹੈ ਜੀ ਕਿ ਮਖਸੂਸ ਨਸ਼ਿਸਤਾਂ ਦੇ ਵਿੱਚ ਉਹਨਾਂ ਨੂੰ ਵੀ ਹਿੱਸਾ ਦਿੱਤਾ ਜਾਏ। ਮਤਲਬ ਕਹਿਣ ਦਾ ਇਹੀ ਮਤਲਬ ਹੈ, ਇਹ ਅਗਲੇ ਲਫ਼ਜ਼ ਉਹਨਾਂ ਨਹੀਂ ਕਹੇ, ਲੇਕਿਨ ਕਹਿਣ ਦਾ ਮਤਲਬ ਇਹੀ ਹੈ ਕਿ ਇਹ ਜਿਹੜਾ ਮਾਲੇ ਗਨੀਮਤ ਵੰਡ ਰਹੇ ਹੋ, ਜਿਹੜੀ ਖਰਾਤ ਵੰਡ ਰਹੇ ਹੋ, ਇਹਦੇ 'ਚ ਊਂਚ ਨੀਚ ਨਾ ਹੋਵੇ, ਇਨਸਾਫ ਨਾਲ ਸਾਨੂੰ ਵੀ ਹਿੱਸਾ ਬਕਦਰੇ ਜੁੱਸਾ ਦਿਓ। ਇਨਸਾਫ ਦੀ ਅਸੀਂ ਪੂਰੀ ਅਪੀਲ ਕਰਦੇ ਹਾਂ ਕਿ ਸਾਨੂੰ ਵੀ ਪੂਰਾ ਇਨਸਾਫ ਦਿੱਤਾ ਜਾਏਗਾ। ਹੁਣ ਹਿੱਸਾ ਬਣਦਾ ਹੈ ਜਮਾਤ ਇਸਲਾਮੀ ਦਾ ਜਾਂ ਨਹੀਂ, ਲੇਕਿਨ ਜਿਉਂ ਤੋਂ ਕੰਮ ਚੱਲਿਆ ਆ ਰਿਹਾ, ਜਿਉਂ ਤੋਂ ਜਮਾਤ ਇਸਲਾਮੀ ਜਿਹੜੀ ਹੈ ਪਿਛਲੇ ਜਿਉਂ ਤਾਂ ਮਤਲਬ ਮੌਲਾਨਾ ਮਦੂਦੀ ਸਾਹਿਬ ਦੇ ਜ਼ਮਾਨੇ 'ਚ ਤਾਂ ਇੰਝ ਸ਼ਾਇਦ ਨਹੀਂ ਹੋਏਗਾ, ਲੇਕਿਨ ਬਾਅਦ ਦੇ ਵਿੱਚ ਜਮਾਤ ਇਸਲਾਮੀ ਦੇ ਜਿਹੜੇ ਲੀਡਰਾਂ ਨੇ ਉਹ ਆਉਂਦੇ ਨੇ ਵੀ ਸਾਧੂਆਂ ਨੂੰ ਕੀ ਸਵਾਦਾਂ ਨਾਲ ਸਣੇ ਮਲਾਈ ਆਉਣ ਦਿਓ, ਮਤਲਬ ਕਿ ਜੋ ਲੱਭਦਾ ਹੈ ਉਹ ਆਉਣ ਦਿਓ, ਸਾਨੂੰ ਇਸ ਗੱਲ ਨਾਲ ਕੀ ਕਿ ਤੁਸੀਂ ਜਿਹੜਾ ਉਹ ਮੇਰਾ ਮਤਲਬ ਹੈ ਕਿ ਕਾਨੂੰਨ ਇਨਸਾਫ ਦੂਜੀਆਂ ਗੱਲਾਂ ਚੰਗਾ ਮਾੜਾ ਕੀ ਲੱਗਦਾ। ਇਹ ਹਰ ਵਾਰੀ ਚੌਧਰੀ ਸਾਹਿਬ ਦੇ ਕਹਿਣ ਦੇ ਉੱਤੇ, ਜਿੱਥੇ ਚੌਧਰੀ ਸਾਹਿਬ ਕਹਿੰਦੇ ਨੇ ਜੇ
ਮਤਲਬ ਇਹ ਵੱਟੂ ਸਾਹਿਬ ਤਰ੍ਹਾਂ ਲੈਂਡ ਕਰੂਜ਼ਰ ਬਹੁਤੀ ਗਾਹ ਨਹੀਂ ਕੱਢਦੇ, ਜਿੰਨਾ ਕਿ ਚੌਧਰੀ ਸਾਹਿਬ ਕਹਿੰਦੇ ਨੇ ਉਹਨਾਂ ਕੀ ਕੰਮ ਕਰਦੇ ਨੇ, ਉੱਥੇ ਜਾ ਕੇ ਗੱਡੀ ਜਿਹੜੀ ਹੈ ਉਹ ਖਿਲਾਰ ਦਿੰਦੇ ਨੇ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਪੰਜਾਬ ਐਜੂਕੇਸ਼ਨ ਵਾਲਿਆਂ ਨੇ ਕੈਮਿਸਟਰੀ ਦੀ ਕਿਤਾਬ 'ਚ ਸ਼ਾਹੀ ਕਿਲ੍ਹਾ ਲਾਹੌਰ, ਅੱਛਾ ਇਹ ਤਾਂ ਪਹਿਲਾਂ ਮੈਨੂੰ ਸਮਝ ਨਹੀਂ ਆਉਣ ਡਈ ਵੀ ਕੈਮਿਸਟਰੀ ਦੀ ਕਿਤਾਬ ਦੇ ਵਿੱਚ ਸ਼ਾਹੀ ਕਿਲ੍ਹੇ ਦੀ ਤਸਵੀਰ ਦਾ ਕੀ ਲੈਣ ਦੇਣਾ, ਸ਼ਾਹੀ ਕਿਲ੍ਹੇ ਦੇ ਵਿੱਚ ਕੋਈ ਲੈਬ ਬਣ ਰਹੀ ਹੈ। ਬਹਰਹਾਲ ਇਹ ਮੇਰਾ ਖਿਆਲ ਹਿਸਟਰੀ ਦੀ ਕਿਤਾਬ ਹੈ ਅਤੇ ਇਹ ਖਬਰ ਜਿਹੜੀ ਸ਼ਾਇਆ ਕਰ ਦਿੱਤੀ ਉਹਨਾਂ ਕੈਮਿਸਟਰੀ ਕਰ ਦਿੱਤੀ ਹੈ। ਇਹ ਮੇਰਾ ਖਿਆਲ ਹੈ ਜ਼ਰਾ ਜਿੰਨੇ ਵੀ ਅਸ਼ਾਤ ਕੀਤੀ ਹੈ ਉਹ ਜ਼ਰਾ ਥੋੜ੍ਹੀ ਜਿਹੀ ਦਰੁਸਤ ਕਰ ਲਓ ਜਨਾਬੇ ਵਾਲੀ। ਇਹ ਹਿਸਟਰੀ ਦੀ ਕਿਤਾਬ ਹੋਏਗੀ ਕਿਉਂਕਿ ਕੈਮਿਸਟਰੀ ਦੀ ਕਿਤਾਬ ਦੇ ਵਿੱਚ ਇਹ ਮੈਨੂੰ ਦੱਸੋ ਕਿ ਕੀ ਤੁਕ ਬਣਦਾ ਹੈ ਜਿਹੜਾ ਲਾਹੌਰ ਦੇ ਸ਼ਾਹੀ ਕਿਲ੍ਹੇ ਦਾ। ਬਹਰਹਾਲ ਉਹ ਕਹਿੰਦੇ ਨੇ ਜੀ ਹਿਸਟਰੀ ਦੀ ਕਿਤਾਬ 'ਚ ਸ਼ਾਹੀ ਕਿਲ੍ਹਾ ਲਾਹੌਰ ਦੀ ਬਜਾਏ ਲਾਲ ਕਿਲ੍ਹਾ ਦਿੱਲੀ ਦੀ ਤਸਵੀਰ ਜਿਹੜੀ ਛਾਪ ਦਿੱਤੀ ਹੈ। ਸ਼ੁਕਰ ਕਰੋ ਇੱਥੇ ਸਾਡੇ ਵਾਲੇ ਤੇ ਆਉਂਦੇ ਨੇ ਵੀ ਝੰਡਾ ਉੱਥੇ ਲਾਉਣਾ। ਯਾਦ ਕਰੋ ਜਦੋਂ ਝੜਪਾਂ ਹੋਈਆਂ ਸਨ ਇੰਡੀਆ ਪਾਕਿਸਤਾਨ ਦੀਆਂ, ਅਤੇ ਕਈ ਜਬਰਾਨ ਐਸੇ ਸਨ ਜਿਹੜੇ ਆਉਂਦੇ ਸਨ ਬਸ ਚੱਲੇ ਅਸੀਂ ਝੰਡਾ ਲਾਉਣ ਲਾਲ ਕਿਲ੍ਹੇ ਦਿੱਲੀ ਦੇ ਉੱਤੇ, ਜਿਵੇਂ ਉਹ ਉੱਥੇ ਸਾਨੂੰ ਮੇਰਾ ਮਤਲਬ ਹੈ ਕਿ ਮਖਾਣੇ ਖਵਾਉਣ ਬੈਠੇ ਨੇ, ਜਿਵੇਂ ਅਸੀਂ ਉਹਨਾਂ ਨੂੰ ਮਖਾਣੇ ਖਵਾਉਣ ਬੈਠੇ। ਜੋ ਇੱਧਰ ਨੂੰ ਆਉਣਗੇ ਤਾਂ ਅਸੀਂ ਉਹਨਾਂ ਦੀਆਂ ਖੁੱਚਾਂ ਭਰਨਾਂਗੇ ਨਾ। ਖੁੱਚਾਂ ਹੁੰਦੀਆਂ ਨੇ ਇਹ ਜਿਹੜੇ ਤੁਹਾਡੇ ਐਂਕਲਸ ਨੇ, ਇਹਨਾਂ ਦੇ ਪਿਛਲੇ ਪਾਸੇ ਜਿਹੜੀ ਜਗ੍ਹਾ ਹੁੰਦੀ ਉਹਨੂੰ ਖੁੱਚਾਂ ਆਉਂਦੇ ਨੇ। ਇਹਨੂੰ ਹੁਣ ਐਵੇਂ ਕੋਈ ਗਲਤ ਨਾ ਸਮਝ ਲੈਣਾ ਗੱਲ, ਇਹ ਜਿਨ੍ਹਾਂ ਨੂੰ ਟਖਨੇ ਕਹਿੰਦੇ ਨੇ ਨਾ, ਇਹ ਉਹਨਾਂ ਦੀ ਗੱਲ ਹੋ ਰਹੀ ਹੈ। ਅੱਛਾ ਜੀ, ਇਹ ਜਿਵੇਂ ਉਹ ਤਾਂ ਤਿਆਰ ਹੀ ਬੈਠੇ ਨੇ ਵੀ ਆਓ ਜੀ ਤੁਸੀਂ ਝੰਡਾ ਲਾਓ, ਬਲਕਿ ਫੁੱਲ ਵੀ ਸੁੱਟਣਗੇ ਤੁਹਾਡੇ ਉੱਤੇ, ਜਾਂ ਜਿਵੇਂ ਅਸੀਂ ਤਿਆਰ ਬੈਠੇ। ਬਹਰਹਾਲ ਉਹਨਾਂ ਤਸਵੀਰ ਛਾਪ ਦਿੱਤੀ ਹੈ, ਉਹਦੇ 'ਤੇ ਹੁਣ ਬੜੀ ਲੈਦੇ ਹੋ ਰਹੀ ਹੈ। ਚਲੋ ਕੋਈ ਨਹੀਂ, ਖੈਰ ਹੈ, ਇੰਨਾ ਕੰਮ ਗਾਂਹ ਪਿਛਾਂਹ ਹੋ ਜਾਂਦਾ। ਅੱਛਾ ਇਹ ਜ਼ਰਾ ਪੰਜਾਬ ਅਸੈਂਬਲੀ ਦੇ ਵਿੱਚ ਇਹ ਕੋਈ ਮਾਸੀ ਹੈ ਚਾਚੀ ਹੈ ਮੈਨੂੰ ਨਹੀਂ ਪਤਾ ਕੌਣ ਹੈ, ਕਿਤੇ ਪਤਾ ਨਹੀਂ ਤੇ ਅੱਜ ਪਾਸ ਗਲਤ ਜਾਰੀ ਕਰ ਦਿੱਤਾ ਹੈ ਕਿ ਮਾਸੀ ਨੂੰ ਤੰਦੂਰ ਤੋਂ ਸਿੱਧਾ ਲੈ ਆਏ ਨੇ ਵੀ ਬੜੀ ਗਾਲਮੰਦਾ ਕੀਤਾ ਬਾਜੀ ਨੇ। ਇਹ ਬਾਜੀ ਕਹਿਣ ਡਿਆ ਮਾਸੀ ਨੇ, ਇਹ ਮਾਸੀ ਨਾਲ ਦੱਸਦੀ ਵੀ ਰਹੀ ਵੀ ਮੇਰੀ ਉਮਰ 60 ਸਾਲ ਹੈ, ਮਾਸੀ ਇੰਝ ਤਰ੍ਹਾਂ ਕਰ, ਇੰਨੀ ਤਾਂ ਡੰਡੀ ਨਾ ਮਾਰ ਮਾਸੀ। ਬਹਰਹਾਲ ਇਹਨਾਂ ਨੇ ਜਨਾਬ ਉੱਥੇ ਜਿਹੜਾ ਨਾ ਖਿਤਾਬ ਕੀਤਾ ਬਹੁਤ ਗਾਲਮੰਦਾ ਕੀਤਾ ਪਾਕਿਸਤਾਨ ਤਹਿਰੀਕ ਇਨਸਾਫ ਨੂੰ, ਇਮਰਾਨ ਖਾਨ ਸਾਹਿਬ ਨੂੰ, ਉਹਨਾਂ ਦੀ ਬੇਗਮ ਨੂੰ। ਲੇਕਿਨ ਜਿਹੜੀ ਜ਼ੁਬਾਨ ਇਸਤੇਮਾਲ ਕੀਤੀ ਉੱਥੋਂ ਇਹ ਲੱਗਦਾ ਹੈ ਕਿ ਨੂਨ ਲੀਗ ਵਾਲਿਆਂ ਨੇ, ਮੇਰਾ ਮਤਲਬ ਇਹਦੇ 'ਚ ਕੋਈ ਖਰਾਬੀ ਨਹੀਂ ਹੈ, ਮਤਲਬ ਮੈਂ ਕੋਈ ਗੁਰਬਤ ਔਰ ਅਮੀਰੀ ਦੀ ਗੱਲ ਨਹੀਂ ਕਰ ਰਿਹਾ, ਲੇਕਿਨ ਪੜ੍ਹਾਈ ਲਿਖਾਈ ਦੀ ਗੱਲ ਕਰ ਰਿਹਾ ਕਿ ਇਹ ਜਿਹੜੀ ਖਾਲਾ ਜਾਨ ਨੇ ਇਹ ਲੱਗਦਾ ਕੋਈ ਕੰਮ ਸ਼ਮ ਕਰਦੇ ਸਨ ਕਿਸੇ ਦੇ ਘਰ, ਅਤੇ ਉਹਨਾਂ ਚੁੱਕ ਕੇ ਜਿਹੜਾ ਉਹ ਇਹਨਾਂ ਨੂੰ ਬਣਾ ਦਿੱਤਾ ਮੈਂਬਰ। ਅਤੇ ਕਹਿਣ ਦਾ ਮਤਲਬ ਇਹ ਹੈ ਕਿ ਤਾਲੀਮ ਸ਼ਾਲੀਮ ਕੋਈ ਨਹੀਂ ਦੇਖਦੇ ਕਿ ਗੱਲ ਕੀ ਕਰਨੀ ਹੈ, ਕੋਈ ਅਕਲ ਹੈ ਜਾਂ ਨਹੀਂ ਹੈ, ਜਾਂ ਅੰਦਰ ਆ ਕੇ ਕੀ ਗੱਲ ਕਰਨਗੇ ਕੀ ਨਹੀਂ ਕਰਨਗੇ, ਕਿੰਨੀ ਕਰਨਗੇ ਕਿੰਨੀ ਨਹੀਂ ਕਰਨਗੇ। ਅਤੇ ਬਸ ਇਹ ਸਾਰੀਆਂ ਉਹ ਕਨੀਜ਼ਾਂ ਲੈਂਦੀਆਂ ਨੇ ਕੰਮ ਸ਼ਮ ਕਰਨ ਵਾਲੀਆਂ ਜਿਹੜੀਆਂ। ਮੈਂ ਦੁਬਾਰਾ ਕਹਿਣ ਡਿਆ ਕਿ ਕੰਮ ਕਰਨ ਵਾਲੇ ਵੀ ਮੁਤਬਰ ਨੇ, ਉਹ ਵੀ ਸਾਡੇ ਬਰਾਬਰ ਨੇ, ਕੋਈ ਕਿਸੇ 'ਚ ਕਮੀ ਜ਼ਿਆਦਾ ਨਹੀਂ। ਮੈਂ ਤਾਲੀਮ ਦੀ ਵਜ੍ਹਾ ਤੋਂ ਕਹਿ ਰਿਹਾ, ਕੋਈ ਮੈਰਿਟ ਹੁੰਦਾ ਨਾ, ਕੋਈ ਟੈਲੈਂਟ ਹੁੰਦਾ ਅਸੈਂਬਲੀ ਦੇ ਵਿੱਚ ਕਿਸੇ ਨੂੰ ਲਿਆਉਣਾ, ਇਹ ਉਹ ਕੋਈ ਨਹੀਂ ਦੇਖਦੇ। ਬਸ ਜਿਹੜਾ ਜਿੰਨੀ ਜ਼ਿਆਦਾ ਅਤਾਤ ਕਰਦਾ, ਪਾਲਿਸ਼ ਕਰਦਾ, ਉਹਨੂੰ ਚੁੱਕ ਕੇ ਜਨਾਬ ਜਿਹੜਾ ਉਹ ਲੈ ਆਉਂਦੇ ਨੇ। ਅੱਛਾ ਜੀ, ਅੱਗੇ ਜਿਹੜੀ ਖਬਰ ਹੈ ਉਹ ਰੋਹੇਲ ਅਸਗਰ ਖਾਨ ਸਾਹਿਬ ਮੁਸਲਿਮ ਲੀਗ ਨੂਨ ਦੇ ਇੱਕ ਬੜੇ ਸੀਨੀਅਰ ਲੀਡਰ ਨੇ, ਔਰ ਉਹਨਾਂ ਨੂੰ ਜਾਣ ਬੁੱਝ ਕੇ ਹਰਾਇਆ ਗਿਆ ਸੀ ਤਾਂ ਕਿ ਜਿਹੜੇ ਅਯਾਜ਼ ਸਾਦਕ ਸਾਹਿਬ ਨੇ, ਕਿਉਂਕਿ ਰੋਹੇਲ ਅਸਗਰ ਸਾਹਿਬ ਜਿਹੜੇ ਨੇ ਸਾਡੇ ਉਹਨਾਂ ਨਾਲ ਸਿਆਸੀ ਤੌਰ 'ਤੇ ਇਖਤਲਾਫਾਤ ਹੈ ਨੇ, ਜ਼ਾਹਿਰ ਨੂਨ ਲੀਗ 'ਚ ਰਹੇ ਨੇ ਉਹ, ਅਤੇ ਕਈ ਵਾਰੀ ਉਹਦਾ ਸਖਤ ਜ਼ੁਬਾਨ ਵੀ ਇਸਤੇਮਾਲ ਕਰਦੇ ਨੇ, ਇਸ ਤੋਂ ਵੀ ਅਸੀਂ ਉਹਨਾਂ ਦੀ ਤਨਕੀਦ ਕਰਦੇ, ਲੇਕਿਨ ਉਹ ਕਮ ਅਜ਼ ਕਮ ਪਾਲਿਸ਼ ਮਾਰਨ ਦੇ ਵਿੱਚ ਊਡਾ ਗਾਂਗਾ ਨਹੀਂ ਹੁੰਦੇ ਜਿਸ ਤਰ੍ਹਾਂ ਅਯਾਜ਼ ਸਾਦਕ ਸਾਹਿਬ ਹੁੰਦੇ ਨੇ। ਇਸ ਵਜ੍ਹਾ ਤੋਂ ਕਿਉਂਕਿ ਉਹਨਾਂ ਨੇ ਮੇਰੇ ਖਿਆਲ ਪਾਲਿਸ਼ ਪੂਲਿਸ਼ ਮਾਰਨ ਤੋਂ ਇਨਕਾਰ ਕੀਤਾ ਅਤੇ ਉਹਨਾਂ ਨੂੰ ਚੌਧਰੀ ਨਿਜ਼ਾਮਦੀਨ ਨੇ ਸਿਸਟਮ 'ਚੋਂ ਗੇਮ 'ਚੋਂ ਬਾਹਰ ਕੱਢ ਦਿੱਤਾ। ਔਰ ਅਯਾਜ਼ ਸਾਦਕ ਸਾਹਿਬ ਜਿਹੜੇ ਕਿ ਚੌਧਰੀ ਨਿਜ਼ਾਮਦੀਨ ਦੇ ਖਾਸ ਆਦਮੀ ਨੇ ਔਰ ਬਿਲਕੁਲ ਮੁਕੰਮਲ ਤਵੱਜੋ ਨਾਲ ਪਾਲਿਸ਼ ਮਾਰਦੇ ਨੇ, ਉਹਨਾਂ ਨੂੰ ਲੈ ਕੇ ਆਏ ਨੇ ਜਿਤਵਾ ਕੇ। ਇਹ ਹੁਣ ਸ਼ੇਖ ਰੋਹੇਲ ਅਸਗਰ ਸਾਹਿਬ ਜਿਹੜੇ ਸੀਨੀਅਰ ਨੇ ਪਾਕਿਸਤਾਨ ਮੁਸਲਿਮ ਲੀਗ 'ਚ, ਉਹਨਾਂ ਨੇ ਕਿਹਾ ਹੈ ਕਿ ਇਮਰਾਨ ਖਾਨ ਪਾਕਿਸਤਾਨੀ ਅਸ਼ਰਾਫੀਆ ਦੇ ਅਸਾਬ 'ਤੇ ਸਵਾਰ ਹੈ, ਉਹ ਮਾਸੂਮ ਹੈ। PTI ਦਾ ਮੌਕਫ ਹੈ ਕਿ ਇਮਰਾਨ ਖਾਨ ਨੂੰ ਜੇਲ੍ਹ 'ਚ ਪਾ ਕੇ ਹਕੂਮਤ ਔਰ ਇਸਟੈਬਲਿਸ਼ਮੈਂਟ ਆਵਾਮ ਦੀ ਆਵਾਜ਼ ਦਬਾਉਣਾ ਚਾਹੁੰਦੇ ਨੇ। ਉਹਨਾਂ ਨੇ ਸਿੱਧਾ ਆਖ ਦਿੱਤਾ ਕਿ ਇਮਰਾਨ ਖਾਨ ਨਾਲ ਤੱਕ ਇਹ ਹੁਣ ਮੁਸਲਿਮ ਲੀਗ ਨੂਨ ਦੇ ਅੰਦਰੋਂ ਜਿਹੜੇ ਉਹਨਾਂ ਦੇ ਸੀਨੀਅਰ ਲੋਕ ਨੇ ਉਹਨਾਂ ਦੀ ਗੱਲ ਹੋ ਰਹੀ ਹੈ। ਮੈਂ ਸ਼ੇਖ ਰੋਹੇਲ ਅਸਗਰ ਦੀ ਕਹਿ ਰਿਹਾ ਕਿਉਂਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਹੁਣ ਕੰਮ ਜਿਹੜਾ ਉਹ ਖਰਾਬ ਹੋਣਾ ਸ਼ੁਰੂ ਹੋਣ ਲੱਗਾ ਹੈ। ਇਹ ਛੁੱਟੀ ਇਹ ਤਾਂ ਚਾਹੁੰਦੇ ਸਨ ਵੀ ਸਿਰਫ ਇਕੱਲੇ ਇਮਰਾਨ ਖਾਨ ਦੀ ਕਰਵਾਉਣੀ, ਹੁਣ ਛੁੱਟੀ ਹਾਫਿਜ਼ ਸਾਹਿਬ ਇਹਨਾਂ ਸਾਰਿਆਂ ਦੀ ਕਰਾਉਣਗੇ, ਲੇਕਿਨ ਹੌਲੀ ਹੌਲੀ ਹੈ ਕੰਮ ਉਸ ਪਾਸੇ ਨੂੰ ਤੁਰ ਪਿਆ। ਤੁਸੀਂ ਆਉਣ ਵਾਲੇ ਦਿਨਾਂ 'ਚ ਵੇਖੋਗੇ ਕਿ ਕੰਮ ਜਿਹੜਾ ਉਹ ਮਜ਼ੀਦ ਚੱਲ ਪਏਗਾ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਇੱਕ ਸੋਸ਼ਲ ਮੀਡੀਆ ਦੀ ਖਬਰ ਹੈ, ਔਰ ਖਬਰ ਇਹ ਹੈ ਕਿ ਇੰਡੀਅਨ ਮੀਡੀਆ ਉਹਨਾਂ ਨੇ ਇੱਕ ਬੜੀ ਘਟੀਆ ਕਿਸਮ ਦੀ ਕਵਰੇਜ ਕੀਤੀ ਹੈ। ਉਹਨਾਂ ਨੇ ਬਾਜੀ ਮਰੀਮ ਨਵਾਜ਼ ਔਰ ਫੀਲਡ ਮਾਰਸ਼ਲ ਆਸਿਮ ਮੁਨੀਰ ਸਾਹਿਬ ਦੇ ਬਾਰੇ ਇੱਕ ਬੜੀ ਘਟੀਆ ਰਿਪੋਰਟ ਆਪਣੇ TV ਦੇ ਉੱਤੇ ਜਾਰੀ ਕੀਤੀ ਹੈ। ਸੋਸ਼ਲ ਮੀਡੀਆ 'ਤੇ ਮੈਂ ਵੇਖੀ ਹੈ। ਮੈਂ ਕਿਉਂਕਿ ਤਨਕੀਦ ਸਾਰੀ ਜਿਹੜੀ ਸਿਆਸੀ ਕਰਦਾ, ਜ਼ਾਤੀ ਨਹੀਂ ਕਰਦਾ। ਮੈਂ ਕਦੀ ਵੀ ਕਿਸੇ ਦੇ ਕਿਰਦਾਰ ਦੇ ਉੱਤੇ ਗੰਦ ਨਹੀਂ ਪਾਉਂਦਾ। ਮੈਂ ਸਿਰਫ ਸਿਆਸੀ ਤੌਰ 'ਤੇ ਜਾਂ ਉਹਨਾਂ ਦੇ ਜਿਹੜੇ ਕ੍ਰੀਡੈਂਸ਼ੀਅਲਸ ਨੇ ਸਿਆਸੀ ਜਾਂ ਪਬਲਿਕ ਕ੍ਰੀਡੈਂਸ਼ੀਅਲ ਉਹਨਾਂ 'ਤੇ ਗੱਲ ਕਰਦਾ। ਮੈਂ ਤਾਂ ਹੈਰਾਨ ਹੋ ਗਿਆ ਉਹ ਰਿਪੋਰਟ ਵੇਖ ਕੇ। ਕੋਈ 5-6 ਮਿੰਟ ਦੀ ਰਿਪੋਰਟ ਹੈ, ਉਹ ਐਸੀ ਗਲਾਜ਼ਤ ਹੈ ਉਹਦੇ ਵਿੱਚ, ਐਸੀ ਇਹਨਾਂ 'ਤੇ ਤੋਹਮਤਾਂ ਲਾਈਆਂ ਨੇ
ਔਰ ਐਸੀ ਕਿਰਦਾਰ ਦੇ ਉੱਤੇ ਹਮਲੇ ਕੀਤੇ ਨੇ ਦੋਵਾਂ ਦੇ ਕਿ ਮੈਨੂੰ ਤੇ ਬਹੁਤ ਬੁਰਾ ਲੱਗਾ। ਉਹਦੇ ਵਿੱਚ ਇੱਕ ਮੇਰਾ ਵੀ ਜੁਮਲਾ ਚਲਾਇਆ ਮੈਂ, ਤੇ ਹਾਲਾਂਕਿ ਉਸ ਵੇਲੇ ਇੱਕ ਸਿਆਸੀ ਤਨਕੀਦ ਕੀਤੀ ਸੀ, ਉਹ ਮੇਰਾ ਸਿਆਸੀ ਜੁਮਲਾ ਜਿਹੜਾ ਉਹ ਆਪਣਾ ਸਾਰਾ ਗੰਦ ਪਾ ਕੇ ਉਹਦੇ ਵਿੱਚ ਮੇਰੇ ਵੀ ਇੱਕ ਜੁਮਲੇ ਨੂੰ ਇਸਤੇਮਾਲ ਕੀਤਾ ਹੈ। ਜੁਮਲਾ ਮੇਰਾ ਇਹ ਸੀ ਕਿ ਹੁਣ ਫੀਲਡ ਮਾਰਸ਼ਲ ਸਾਹਿਬ ਵਾਪਸ ਆ ਰਹੇ ਨੇ ਅਤੇ ਹੁਣ ਉਹਨਾਂ ਨੇ ਆਪ ਹੈੱਡ ਆਫ ਸਟੇਟ ਬਣਨਾ ਹੈ, ਅਤੇ ਹੁਣ ਨੂਨ ਲੀਗ ਜਿਹੜੀ ਸ਼ਹਿਜ਼ਾਦੀ ਦੀ ਜ਼ਿੰਦਗੀ ਗੁਜ਼ਾਰ ਰਹੀ ਸੀ, ਮੈਂ ਜਮਾਤ ਦੇ ਤੌਰ 'ਤੇ ਗੱਲ ਕੀਤਾ ਸੀ, ਉਹਨੂੰ ਹੁਣ ਮਲਕਾ ਬਣਨਾ ਪੈਣਾ, ਬੁੱਢੀ ਮਲਕਾ, ਜਿਹਨੂੰ ਸਾਰੀਆਂ ਗੱਲਾਂ ਮੰਨਣੀਆਂ ਪੈਣੀਆਂ ਨੇ ਬਾਦਸ਼ਾਹ ਦੀ ਮਰਜ਼ੀ ਦੇ ਉੱਤੇ। ਲੇਕਿਨ ਉਸ ਜੁਮਲੇ ਨੂੰ ਚੁੱਕ ਕੇ ਉੱਥੇ ਜੋੜਿਆ ਗਿਆ, ਔਰ ਉਹ ਤਾਂ ਚਲੋ ਇੱਕ ਜੁਮਲਾ ਮੇਰਾ ਤੇ ਆਖਰ 'ਤੇ ਇਸਤੇਮਾਲ ਕੀਤਾ, ਲੇਕਿਨ ਜਿਹੜਾ ਉਸ ਤੋਂ ਪਹਿਲੇ ਜਿਹੜਾ ਉਹਦੇ ਵਿੱਚ ਗੰਦ ਬਕਿਆ ਗਿਆ ਦੋਨਾਂ ਸ਼ਖਸੀਆਤ ਦੇ ਬਾਰੇ, ਜਿਹੜੇ ਉਹਨਾਂ ਦੇ ਕਿਰਦਾਰ 'ਤੇ ਇਲਜ਼ਾਮ ਲਾਏ ਗਏ ਨੇ, ਉਹਨਾਂ ਦਾ ਜਿਹੜਾ ਇੱਕ ਦੂਜੇ ਦੇ ਨਾਲ ਪ੍ਰੋਫੈਸ਼ਨਲ ਰਿਲੇਸ਼ਨਸ਼ਿਪ ਹੈ, ਉਹਨੂੰ ਜਿਹੜਾ ਝੂਠ ਉਹਦੇ ਵਿੱਚ ਬੁਣਿਆ ਗਿਆ, ਉਹ ਬਹੁਤ ਹੀ ਮੈਂ ਉਹਦੀ ਬੜੀ ਮੁਜ਼ੰਮਤ ਕਰਾਂਗਾ। ਅਤੇ ਮੈਂ ਇਹ ਕਹਾਂਗਾ, ਮਤਲਬ ਮੈਂ ਉਹ ਤੁਹਾਨੂੰ ਵਿਖਾ ਨਹੀਂ ਸਕਦਾ, ਤੁਸੀਂ ਵੇਖਣਾ ਚਾਹੁੰਦੇ ਹੋ ਤਾਂ ਸੋਸ਼ਲ ਮੀਡੀਆ ਦੇ ਉੱਤੇ ਉਹ ਭਰਿਆ ਪਿਆ, ਲੱਭ ਕੇ ਵੇਖ ਲਓ, ਮੇਰੇ ਇਲਮ 'ਚ ਨਹੀਂ, ਜਾਂ ਇੱਥੇ ਤੁਸੀਂ ਕੌਮੈਂਟ ਥੱਲੇ ਕਰਕੇ ਦੱਸ ਸਕਦੇ ਹੋ ਇੱਕ ਦੂਸਰੇ ਨੂੰ ਕਿ ਉਹ ਕਿੱਥੇ ਲੱਭ ਸਕਦਾ ਹੈ। ਲੇਕਿਨ ਉਹ ਬੜਾ ਹੀ ਘਟੀਆ, ਮੈਂ ਇਹ ਕਹਾਂਗਾ ਕਿ ਉਹ ਕਿਸੇ ਨੇ ਵੀ ਐਕਟ ਕੀਤਾ, ਔਰ ਮੈਂ ਉਹਦੀ ਮੁਜ਼ੰਮਤ ਕਰਦਾ। ਮੈਂ ਤਾਂ ਸਿਆਸੀ ਹਮੇਸ਼ਾ ਇਖਤਲਾਫ ਕਰਦਾ, ਸਿਆਸੀ ਮੈਂ ਜਿਹੜੀ ਹੈ ਉਹ ਤਨਕੀਦ ਕਰਦਾ, ਇਹ ਜ਼ਾਤੀ ਨਹੀਂ। ਬਹਰਹਾਲ ਇਹ ਇੰਡੀਅਨ ਮੀਡੀਆ ਨੇ ਜਾਂ ਜਿੰਨੇ ਵੀ ਇਹ ਕੀਤਾ, ਮੈਂ ਉਹਦੀ ਇਹਦੇ 'ਤੇ ਮੁਜ਼ੰਮਤ ਕਰਦਾ। ਮੈਨੂੰ ਇੱਥੋਂ ਦਿਓ ਇਜਾਜ਼ਤ, ਤੇ ਰੱਬ ਰੱਖ।